अस्सलाम वालेकुम, सत श्री अकाल, प्रणाम। एक पिंड पंजाब दा चैनल की टीम अज पहुंची है जी 82 बलाकी कोट गराया। इत्थे साडी बजुर्गों नाल मुलाकात आ। इन्हां बजुर्गों के मुतलक तुहानूं असीं दसदे जाने जी कि इन्हां दे दादा जी जिहड़े सी वो सिख सीगे। बाबा जी हुणां को पुछना जी कि इन्हां दे दादा जी ने मुसलमान मतलब जदों होए सीगे की वजह बनी सी, इस्लाम किस तरह कबूल किया, और ये वसेब के मुतलक भी आपां सारियां गल्लां बातां करनियां कि इत्थे किहड़े किहड़े लोग रहिंदे गए आ ते इन्हां दी रिश्तेदारी जिहड़ी किहड़े खानदान नाल सी। पंजाबी दे जिहड़े मुकदे हुए लफज उन्होंने अगे लैके आने की कोशिश करी दी है जी। अज का साडा लफज है ओटा। तुसीं सानूं दसना भी ओटा किहनूं कहिंदे आ जी। पुराने लोग जिहड़े समझते होने भी ओटा किहनूं कहिंदे आ ते किस तरह बनाया जाता। जिन्होंने पता है जी वो अपना कमेंट्स के राही सानूं अपना इस चीज़ का जवाब देन जी। जी अस्सलाम वालेकुम बाबा जी। वालेकुम सलाम। बाबा जी अपना नाम दसो पहले। मेरा नाम सदीक है जी। अच्छा जी। बजुर्गों का की नाम? झंडा। दादा जी का नाम की सी? मियाँ। मियाँ तो चलो ऐसी सरदार से उन्होंने नाम की सी? मियाँ सरदार। मियाँ सरदार। हाँ जी। सरदार जानी कि मियाँ सिख है ना? हाँ मियाँ सिंह। मियाँ सिंह। हाँ। अच्छा अपनी किन्नी कुछ उम्र है जी? ये जदों पाकिस्तान हिंदुस्तान बनया मैं 12 साल का सी। 12 साल दे सी। हाँ अपनी जात बरादरी किहड़ी है? जट। गराए जट? जट गराए। गराए जट। सुंदर लंबड़ साडा ताया सी। ਕਿਹੜਾ ਲੰਬੜ? ਸੁੰਦਰ ਲੰਬੜ ਸਾਡਾ ਤਾਇਆ ਸੀ। ਤੁਹਾਡਾ ਤਾਇਆ ਸੀਗਾ ਤਾਇਆ। ਸੁੰਦਰ ਸਿੰਘ ਜਿਹੜਾ ਸੀਗਾ। ਹਾਂ ਜੀ। ਠੀਕ ਆ। ਤੇ ਉਹਦੇ 3 ਬੱਚੇ ਸੀਗੇ। ਅੱਛਾ ਜੀ। ਕਿਹੜੇ ਕਿਹੜੇ? ਇੱਕ ਨਾ ਹੈਗਾ ਸੀ ਲਖਣ, ਇੱਕ ਨਾ ਵਿਕਰਾਮ, ਇੱਕ ਨਾ ਸਖਰਾਵਾਜ। ਅੱਛਾ ਜੀ। ਉਹ ਜਿਹੜਾ ਲਖਣ ਸੀ ਉਹ ਇੱਥੇ ਫੌਤ ਹੋ ਗਿਆ ਸੀ। ਅੱਛਾ। ਤੇ 2 ਜਿਹੜੇ ਸੀ ਉਹ ਚਲ ਗਏ ਸੀ, ਇਕੱਠੇ ਖੇਡਦੇ ਰਹੇ ਘਰ। ਜਿਹੜੀ ਉਹਨਾਂ ਦੀ ਮਾਂ ਸੀ ਉਹਨੂੰ ਵੀ ਤਾਈ ਆਉਂਦੇ ਹੁੰਦੇ ਆ। ਹਾਂ। ਤੇ ਜਿਹੜਾ ਨੰਬਰ ਸੀ ਉਹਨੂੰ ਤਾਇਆ ਆਉਂਦੇ ਹੁੰਦੇ ਆ। ਤੇ ਇਕੱਠੇ ਖੇਡਦੇ। ਇੱਕ ਉਹਨਾਂ ਦੀ ਭੈਣ ਸੀ ਉਹ ਇੱਥੇ ਫੌਤ ਹੋ ਗਈ ਸੀ। ਅੱਛਾ ਆਪਣੀ ਆਈ ਨਾ? ਨਹੀਂ ਉਹ ਪਾਣੀ ਇਹਨੇ ਉਬਾਲਿਆ ਸੀ ਲੀੜੇ ਧੋਣ ਨੂੰ। ਅੱਛਾ। ਸੋਡਾ ਪਾਹਾ ਸੀ ਤੇ ਉਹ ਲੈ ਕੇ ਜਾਣ ਲਈ ਤੇ ਉਹ ਬਾਟਾ ਛੁੱਟ ਗਿਆ, ਉਹਦੇ ਉੱਤੇ ਪੈ ਗਿਆ ਸੀ, ਲੱਤਾਂ ਬਾਹਾਂ ਸੜ ਗਈ ਸੀ। ਉਹਦੇ ਨਾਲ ਹੈਗਾ ਸੀ ਆਪਣਾ ਰਿਆਜ਼। ਕੀ? ਰਿਆਜ਼। ਰਿਆਜ਼। ਹਾਂ ਮਾਂ ਦਾ ਹੈਗਾ ਸੀ ਆਪਣਾ ਸੁੰਦਰ ਲੰਬੜ ਤੇ ਮਾਂ ਹੈਗੀ ਸੀ ਮੈਨੂੰ ਚੇਤਾ ਪ੍ਰੀਤਮ ਕੌਰ। ਪ੍ਰੀਤਮ ਕੌਰ। ਪ੍ਰੀਤਮ ਕੌਰ। ਹਾਂ ਪ੍ਰੀਤਮ ਕੌਰ। ਆ ਤਾਇਆ ਤਾਈ ਜੀ ਉਹਨੂੰ ਆਉਂਦੇ ਹੁੰਦੇ ਆ। ਤਾਈ ਆਉਂਦੇ ਹੁੰਦੇ ਸਾਨੂੰ। ਤਾਈ ਲੱਗਦੀ ਸੀ? ਤਾਈ ਕਹਿਣਾ ਸੀਗਾ? ਹਾਂ ਜੀ। 3 ਮੁਰੱਬੇ ਸੀ ਇੱਥੋਂ ਵਧਾ। ਅੱਛਾ। ਇੱਥੇ ਚੱਲ ਪੈਂਦਾ ਅੱਧਾ ਮੁਰੱਬਾ ਮੱਲਾ ਸਿੰਘ ਦਾ, ਅੱਗੇ 1.5 ਮੁਰੱਬਾ ਇਕੱਠਾ ਹੀ, ਫਿਰ ਅਗਲੇ ਅੱਗੇ ਜਾ ਕੇ ਤੇ 1.5। ਠੀਕ ਆ। ਕਿਹੜੇ ਸੀ ਸਿਰ ਕੱਢਵੇਂ ਬੰਦੇ ਆਪਣੇ ਇੱਥੇ ਪਿੰਡ ਦੇ? ਸਿਰ ਕੱਢਵੇਂ ਬੰਦੇ ਸੀ ਸੁੰਦਰ ਲੰਬੜ ਸੀਗਾ। ਅੱਛਾ। 7 ਘਰ ਸਾਡੇ ਮੁਸਲਮਾਨਾਂ ਦੇ ਸੀ। ਅੱਛਾ। 7 ਮੁਰੱਬੇ ਸੀ। ਅੱਛਾ। ਹਾਂ। ਨਹੀਂ ਮੁਸਲਮਾਨਾਂ ਦੇ ਤੁਹਾਡੇ ਤੋਂ ਪਹਿਲੇ ਜਿਹੜੇ ਮੁਸਲਮਾਨ ਜਿਹੜੇ ਰਹਿੰਦੇ ਸੀ ਉਹਨਾਂ ਦੇ ਨਹੀਂ ਤਾਂ ਜੀ ਬਾਅਦ ਚ ਹੋਏ ਨਾ? ਨਹੀਂ ਇਕੱਠੇ ਹੋਏ ਆ। ਅੱਛਾ। ਇਕੱਠੇ ਹੋਏ ਆ ਮਗਰੋਂ ਕੋਈ ਨਹੀਂ ਹੋਇਆ। ਅੱਛਾ ਜਿਹੜੇ ਬਾਕੀ ਮੁਸਲਮਾਨ ਵੀ ਬੈਠੇ ਉਹ ਵੀ ਤੁਹਾਡੀ ਜਿਹੜੀ ਨਸਲ ਚੋਂ ਹੀ ਆ? ਸਾਡੀ ਨਸਲ ਚੋਂ ਹੀ ਆ। ਠੀਕ ਆ। ਇਹ ਮੁਸਲਮਾਨ ਹੋਣ ਵਾਲਾ ਸਿਲਸਿਲਾ ਜੀ ਕਿੱਦਾਂ ਬਣਿਆ ਸੀਗਾ? ਹਾਂਜੀ। ਕਿੱਦਾਂ ਤੁਹਾਡੇ ਦਾਦਾ ਜੀ ਮੁਸਲਮਾਨ ਹੋਏ ਸੀ? ਅੱਲਾ ਜਾਣੇ ਜੀ। ਹੁਣ ਦਾਦੇ ਦਾ ਨਹੀਂ ਨਾ ਸਾਨੂੰ ਪਤਾ ਵੀ ਮੁਸਲਮਾਨ ਕਿੱਦਾਂ। ਨਹੀਂ ਜਿਹੜੀ ਗੱਲਬਾਤ ਹੋਈ ਜੀ ਦੱਸੋ ਨਾ। ਹਾਂ ਗੱਲਬਾਤ ਇਹ ਹੋਈ ਵੀ ਮੁਸਲਮਾਨ ਹੋ ਗਏ 7 ਘਰ। ਬਾਕੀ ਜਿਹੜੇ ਸਿੱਖ ਰਹਿ ਗਏ। ਨਹੀਂ ਕੋਈ ਤਲੀਮਾਤ ਜਿਹੜੀ ਆ ਉਹਨਾਂ ਤੋਂ ਮੁਤਾਸਰ ਹੋ ਕੇ ਹੋਏ ਸੀ ਜਾਂ ਕੋਈ ਗੱਲਬਾਤ ਐਸੀ ਬਣ ਗਈ? ਇਸ ਗੱਲ ਦਾ ਨਹੀਂ ਜੀ ਸਾਨੂੰ ਇਲਮ ਕੋਈ ਵੀ। ਘੜੇ ਦੇ ਪਾਣੀ ਵਾਲੀ ਕਿਹੜੀ ਗੱਲ ਆ? ਘੜੇ ਦੇ ਪਾਣੀ ਵਾਲੀ? ਹਾਂ ਘੜੇ ਦੇ ਪਾਣੀ ਵਾਲੀ ਤੇ ਕੋਈ ਗੱਲ ਨਹੀਂ। ਪਾਕਿਸਤਾਨ ਜਦੋਂ ਹਿੰਦੁਸਤਾਨ ਬਣਿਆ ਅੱਛਾ ਉਹ ਸਾਡੇ ਘਰ ਹੁੰਦੇ ਸੀ। ਅਸੀਂ ਉਹਨਾਂ ਦੇ ਜੱਫੀਆਂ ਬਾਬਾ ਮਿਲਦੇ ਹਾਂ, ਰੋਟੀ ਪਾਣੀ ਇਕੱਠਾ ਸਾਡਾ ਹੁੰਦਾ, ਵਿਆਹਾਂ ਸ਼ਾਦੀਆਂ ਦਾ ਵੀ ਇਕੱਠਾ ਹੁੰਦਾ ਸੀ। ਅੱਛਾ। ਹਾਂ ਵਿਆਹਾਂ ਸ਼ਾਦੀਆਂ ਦਾ ਮਾਹੌਲ ਕਿੱਦਾਂ ਦਾ ਸੀ ਉਹ ਦੱਸੋ? ਉਹ ਰੋਟੀ ਵਹੀ ਉਹਨਾਂ ਦੀ ਵਰਜਦੇ ਹਾਂ, ਉਹ ਸਾਡੀ ਵਰਜਦੇ ਸੀ। ਅੱਛਾ। ਮੰਜੇ ਬਿਸਤਰੇ ਇਕੱਠੇ ਕਰਦੇ? ਮੰਜੇ ਬਿਸਤਰੇ ਇਕੱਠੇ ਕਰਨੇ ਸਾਰੇ ਨੇ। ਹਾਂ ਉਹਨਾਂ ਰਲ ਕੇ ਸਾਡੇ। ਹਾਂ ਉਹਨਾਂ ਰਲ ਕੇ। ਫਲਾਣੇ ਦਾ ਮੰਜਾ। ਹਾਂ ਉਹਨਾਂ ਰਲ ਕੇ ਸਾਡੇ ਵਿਆਹ ਭੁਗਤਾਉਣੇ, ਅਸੀਂ ਉਹਨਾਂ ਦੇ ਭੁਗਤਾਉਣੇ। ਔਰ ਰਜਾਈਆਂ ਤਲਾਈਆਂ ਜਿਹੜੀਆਂ ਕੋਈ ਚੰਗੀਆਂ ਦਿੰਦੇ ਹੁੰਦੇ ਸੀ ਕਿ ਪੁਰਾਣੀਆਂ? ਬਹੁਤ ਵਾਧੂ ਬਿਸਤਰੇ ਬੋਆਂ ਦੀ ਹੈ ਨਾ ਨਵੇਂ ਕੱਢ ਕੇ ਬਿਸਤਰੇ ਨਵੇਂ ਦਿੰਦੇ। ਤੇ ਜਿੱਦਣ ਉਹਨਾਂ ਉੱਠ ਬਹਿਣਾ ਸੀ ਉਦੋਂ ਸਾਨੂੰ ਸਾਡੇ ਘਰਾਂ ਜਾਣਾ, ਸਾਨੂੰ ਧੁੰਦੇ ਵੀ ਸਮਾਨ ਚੁੱਕ ਲਓ। 7-7 8-8 ਦਿਨ ਜਿਹੜੇ ਨਾ ਬਿਸਤਰੇ ਨਹੀਂ ਮੁੜਦੇ ਹੁੰਦੇ ਸੀ। ਨਹੀਂ ਮੁੜਦੇ ਕਰਕੇ ਨਾਂ ਲਿਖੇ ਹੁੰਦੇ ਸੀ ਉੱਤੇ। ਨਾਂ ਲਿਖੇ ਹੁੰਦੇ ਸੀ ਨਾ। ਰਾਤਾਂ ਰਹਿੰਦੀਆਂ ਹੁੰਦੀਆਂ ਸੀ ਜਾਂਦੀਆਂ। ਰਹਿੰਦੇ ਹੁੰਦੇ ਸੀ। ਹੁਣ ਤੇ ਆ ਵੀ ਆਏ ਤੇ ਘੰਟੇ ਨੂੰ ਤੁਰ ਜਾਣ। ਉਹ ਕਿੱਦਾਂ ਆਪਣੇ ਲੱਡੂ ਵੱਟਦੇ ਹੁੰਦੇ ਸੀ ਰਾਤਾਂ ਨੂੰ ਵਿਆਹਾਂ ਦੇ ਵਿੱਚ? ਜਦੋਂ ਵਿਆਹ ਹੋਣਾ ਹਲਵਾਈ ਸੱਦ ਲੈਣਾ, ਲੱਡੂ ਲੱਡੂ ਵੱਟਣੇ ਉਹ ਵੱਟਦੇ ਰਹੇ। ਅੱਛਾ। ਤੇ ਰੋਟੀ ਉਹਨਾਂ ਨੇ ਸਾਡੀ ਵਰਜੀ ਹੁੰਦੀ ਸੀ ਵਿਆਹਾਂ ਤੇ, ਅਸੀਂ ਉਹਨਾਂ ਦੀ ਵਰਜਦੇ ਸਾਂ। ਅੱਛਾ ਜੀ।
ਗੋਸ਼ਤ ਨਾ ਅਸੀਂ ਉਹਨਾਂ ਦਾ ਖਾਂਦੇ ਸੀ, ਨਾ ਉਹ ਸਾਡਾ ਖਾਂਦੇ ਸੀ। ਚੌਲ, ਅੱਛਾ, ਦਾਲ, ਦੂਸਰਾ ਖਾ ਲੈਂਦੇ। ਖੀਰ। ਹਾਂ। ਹੋਰ ਪੁੱਛੋ। ਨਹੀਂ ਫਿਰ ਵਰਜਣ ਦਾ ਕੀ ਫਾਇਦਾ ਜਦੋਂ ਆਪਾਂ ਇੱਕ ਦੂਜੇ ਦੀ ਸ਼ਾਇਰੀ ਖਾਣੀ। ਨਹੀਂ ਜੀ, ਉਹ ਫਿਰ ਨਹੀਂ ਨਾ ਇਸ ਚੀਜ਼ ਨੂੰ ਖਾਂਦੇ। ਅੱਛਾ, ਨਹੀਂ ਅਸੀਂ ਯਾਨੀ ਗੋਸ਼ਤ ਨਹੀਂ ਸੀ ਖਾਂਦੇ, ਬਾਕੀ ਸਾਰਾ ਕੁਝ ਬਾਕੀ ਸਾਰਾ ਕੁਝ ਖਾਂਦੇ ਸੀ। ਸੰਟਬਰੀਆਂ ਰੋਟੀਆਂ ਸੰਟੱਬਰੀਆਂ। ਠੀਕ ਆ। ਕਿਤੇ ਬਰਾਤ ਨਾਲ ਵੀ ਗਏ ਸੀ ਆਪਾਂ? ਹਾਂ, ਨਹੀਂ ਅਸੀਂ ਨਹੀਂ ਬਰਾਤ ਨਹੀਂ ਗਏ, ਛੋਟੇ ਸਭ ਨਾਨਕੀ ਸ਼ੱਕ ਵੀ ਲੋਕ ਲੈ ਕੇ ਆਉਂਦੇ ਹੁੰਦੇ ਸੀ ਉਦੋਂ? ਆਉਂਦੇ ਸੀ। ਅੱਛਾ, ਉਹ ਕਿਦਾਂ? ਹਾਂਜੀ। ਉਹ ਨਾਨਕੀ ਗੱਲ ਮਾੜੀ ਜੀ ਨਾਨਕੀ ਸ਼ੱਕ ਦੀ। ਨਾਨਕੀ ਚੱਕ ਵੇ ਹੋਈ ਜਿਹੜਾ ਕਹਿੰਦੇ ਬਣਾਉਣਾ ਜੋ ਕੋਈ ਤਪੀ ਹੁੰਦੀ ਹੈ, ਕੋਈ ਦੇ ਦਿੰਦਾ ਸੀ। ਹਾਂ, ਆ ਜਿਹੜਾ ਗੁਰਦੁਆਰੇ ਸਨਖ ਵੱਜਣਾ, ਅਸੀਂ ਛੋਟੇ ਛੋਟੇ ਹੁੰਦੇ ਸੀ, ਨੱਸ ਕੇ ਜਿਹੜਾ ਕੁਣਕਾ ਲੈਣ, ਉਹਨਾਂ ਕਹਿਣਾ 2 ਹੱਥ ਬੁੱਕ ਕਰੋ, ਬੁੱਕ ਏਦਾਂ ਦੇ। ਏਦਾਂ ਦੇ। ਹਾਂ, ਦੇਸੀ ਘਿਓ ਪਾਇਆ ਹੋਣਾ, ਥੱਲੇ ਵਗ ਜਾਣਾ, ਉਂਗਲਾਂ ਦੇ ਵਿੱਚੋਂ ਦੀ ਵਗ ਜਾਣਾ, ਇੰਨਾ ਖੁੱਲਾ ਕੇ ਪਾ। ਇੰਨਾ ਖੁੱਲਾ। ਤੇ ਅੱਛਾ, ਫਿਰ ਆਪਣਾ ਸੁਖਰਾਜ, ਹਾਂ। ਉਹ ਮੇਰਾ ਹਾਣੀ ਸੀਗਾ। ਅੱਛਾ। ਇਕੱਠੇ ਅਸੀਂ ਖੇਡਦੇ ਰਹੇ ਆ। ਉਹ ਇੱਦਾਂ ਆਮੋ ਸਾਹਮਣੇ ਬੂਹੇ ਸੀ, ਅਸੀਂ ਉੱਧਰ ਚੱਲ ਜਾਣਾ ਉਹਨਾਂ ਸਾਡੇ। ਤੁਸੀਂ ਦੱਸਦੇ ਆ ਵੀ ਜਿਹੜੇ ਤੁਹਾਡੇ ਦਾਦਾ ਜੀ ਸੀਗੇ ਮੀਆਂ, ਉਹ ਮੁਸਲਮਾਨ ਹੋ ਗਏ ਸੀ। ਜਿਹੜਾ ਉਹਨਾਂ ਦਾ ਭਾਈ ਸੀਗਾ ਸੁੰਦਰ ਸਿੰਘ, ਉਹ ਸਿੱਖ ਹੀ ਸੀਗਾ, ਲੰਬੜਦਾਰ। ਇਹ ਨਹੀਂ ਜੀ ਹੁਣ ਪਤਾ ਵੀ ਸੁੰਦਰ ਸਿੰਘ ਦਾ ਦਾਦਾ ਸਾਡਾ ਜਿਹੜਾ ਸੀ, ਸੁੰਦਰ ਸਿੰਘ ਨਹੀਂ ਉਹਦਾ, ਉਹਨਾਂ ਦਾ ਭਾਈ। ਹਾਂ। ਸਾਡੇ ਜਿਹੜੇ ਆਪਣੇ ਨੇ ਨਾ, ਸਾਡੇ ਪਿਓ ਝੰਡਾ ਮਹਿੰਗਾ ਜਿਉਣਾ, ਇਹਨਾਂ ਦਾ ਹਾਣੀ ਸੀ ਸੁੰਦਰ ਸਿੰਘ। ਅੱਛਾ, ਸੁੰਦਰ ਸਿੰਘ ਇਹਨਾਂ ਦਾ ਹਾਣੀ ਸੀਗਾ। ਇਹਨਾਂ ਦਾ ਹਾਣੀ ਸੀ। ਅੱਛਾ, ਤੁਹਾਡੇ ਬਜ਼ੁਰਗਾਂ ਦਾ ਕੀ ਨਾਂ ਸੀ? ਮੇਰੇ ਬਜ਼ੁਰਗ ਦਾ ਝੰਡਾ ਸੀ। ਝੰਡਾ। ਛੋਟਾ ਜਿਹੜਾ ਸੀ ਉਹ ਮਹਿੰਗਾ ਸੀ। ਉਹ ਤੇ ਮਹਿੰਗਾ ਤੇ ਲੰਬੜ ਇਕੱਠੇ, ਰੋਟੀ ਨਾਲ ਇਕੱਠੀ ਖਾਣੀ। ਨਾਂ ਵੀ ਉਹਨਾਂ ਵਾਲੇ ਫਿਰ ਰੱਖੇ ਹੋ ਸੀ? ਹਾਂ, ਨਾਮ ਉਹਨਾਂ ਵਾਲੇ ਸੀ। ਇਕੱਠੀ ਰੋਟੀ ਪਾਣੀ ਇਕੱਠਾ ਹੀ ਖਾਣਾ। ਅੱਛਾ। ਚਾਚਾ ਮਹਿੰਗਾ ਜਿਹੜਾ ਸੀ, ਉਹ ਚਾਚਾ ਮਹਿੰਗਾ ਤੇ ਲੰਬੜਦਾਰ ਦਾ ਜੀ ਬਹੁਤ ਸਾਂਝੀ ਸੀ ਨਾ, ਇਕੱਠੇ ਰਹਿੰਦੇ ਹੁੰਦੇ ਹਰ ਵੇਲੇ। ਅੱਛਾ। ਰੋਟੀ ਪਾਣੀ ਵੀ ਕੋਸਾਂ ਬਹਿ ਕੇ ਉਹਨਾਂ ਖਾਣਾ। ਸਦਾਗਰ ਸਿੰਘ ਦੀ ਕਿਹੜੀ ਗੱਲ ਕਰਦੇ ਸੀ? ਸਦਾਗਰ ਸਿੰਘ ਦਾ ਜੀ ਆ ਘਰ ਆ, ਉਹ ਵੀ ਸਾਡਾ ਤਾਇਆ ਲੱਗਦਾ ਸੀ। ਤੁਹਾਡਾ ਤਾਇਆ ਲੱਗਦਾ ਸੀ ਸਦਾਗਰ ਸਿੰਘ। ਹੁਣ ਤੁਹਾਨੂੰ ਪਤਾ ਵੀ ਉਹ ਕਿੱਥੇ ਬੈਠੇ ਆ? ਨਹੀਂ, ਸਾਨੂੰ ਕੋਈ ਰਾਬਤਾ ਨਹੀਂ ਹੈਗਾ? ਹੋ ਸਕਦਾ ਹੋ ਜਵੇ ਇਸ ਵੀਡੀਓ ਤੋਂ ਬਾਅਦ। ਨਹੀਂ, ਸਾਡੇ ਨਾਲ ਕੋਈ ਨਹੀਂ ਰਹਾ। ਹਲੇ ਨਹੀਂ ਨਾ ਹੈਗਾ। ਹਾਂ। ਅੱਛਾ, ਜਦੋਂ ਆਪਾਂ ਫਿਰ ਇੱਥੇ ਵੱਸਦੇ ਹੁੰਦੇ ਸੀਗੇ, ਹਾਂਜੀ, ਤੁਸੀਂ ਦੱਸਦੇ ਆ ਬੜੀ ਪਿਆਰ ਮੁਹੱਬਤ ਸੀ, ਬੜਾ ਸਾਂਝ ਸੀਗੀ। ਪਿਆਰ ਮੁਹੱਬਤ ਸੀਗਾ। ਫਿਰ ਜਦੋਂ ਉੱਠ ਕੇ ਗਏ 47 ਵੇਲੇ, ਹਾਂ, ਫਿਰ ਕਿੱਦਾਂ ਉੱਠ ਕੇ ਗਏ? ਉਹ ਜਦੋਂ ਅਸੀਂ ਉੱਠ ਕੇ ਗਏ, ਉਹ ਤੇ ਘਰਾਂ ਵਿੱਚ ਆਣ ਕੇ ਸਾਨੂੰ ਖਿੱਚ ਕੇ ਖੜਦੇ ਵੀ ਆਓ ਸਮਾਨ ਚੁੱਕੋ। ਅੱਛਾ। ਸਾਨੂੰ ਆਰਡਰ ਹੋ ਗਿਆ ਤੇ ਅਸੀਂ ਕਹਿੰਦੇ ਅਸੀਂ ਕੀ ਕਰਨਾ, ਤੁਸੀਂ ਐ ਨੂੰ ਜੱਦੇ ਅਸੀਂ ਖੁਰੇ ਨੂੰ ਕਿਤੇ ਤੁਰ ਜਾਣਾ। ਕੋਈ ਚੀਜ਼ ਨਹੀਂ ਆ ਚੁੱਕੀ। ਅੱਛਾ। ਏਦਾਂ ਮਾਲ ਡੰਗਰ ਬਾਜ਼ਾਰ ਸਾਰਾ ਮਾਲ ਲੈ ਗਏ ਸੀਗੇ? ਨਹੀਂ, ਬਾਜ਼ਾਰਾਂ 'ਚ ਤੁਰਿਆ ਫਿਰਦਾ, ਸਿਰਫ ਗੱਡੇ 'ਚ ਹੋ ਕੇ ਉਹਨਾਂ ਖੜੇ। ਅੱਛਾ। ਗੱਡਾ ਜੁੱਤਾ, ਉਹ ਰੇੜੀਆਂ ਰੂੜੀਆਂ ਕਿਹੜੀਆਂ ਟਰਾਲੀਆਂ ਸੀ, ਗੱਡਾ ਜੁੱਤਾ, ਗੱਡੇ 'ਚ ਕੋਈ 2-2 4-4 ਮੰਜੀਆਂ ਰੱਖੀਆਂ, ਕੋਈ ਆਟੇ ਦੀ ਆਟਾ ਦੋਵਣ ਪੀ ਕੇ ਰੱਖ ਲਿਆ, ਕੋਈ 2 ਜੁੱਲੇ ਮੰਜੇ ਰੱਖ ਲਏ, ਲੈ ਕੇ ਤੁਰ ਪਏ। 80 ਚੱਕ ਗਿਆ। ਇੱਥੇ ਸਾਰੇ ਨਾ ਇਲਾਕੇ ਦੇ ਇੱਧਰਲੇ ਸਾਰੇ ਬਕਾਇਆ ਬਹੁਤ ਵੱਡਾ। ਇੱਥੇ ਰਾਤ ਫਿਰ ਜਾ ਕੇ ਦਿਨ ਸਾਰਾ ਦਿਨ ਗੱਡੇ ਛੱਡੀਏ, ਰਾਤ ਇੱਥੇ ਰਹੇ ਆ। ਰਾਤ ਦਿਨ ਇਹਨਾਂ ਨੂੰ ਰਾਤ ਹੀ ਫਿਰ ਅੱਡ ਰਿਹਾ, ਪਤਾ ਨਹੀਂ ਫਿਰ ਕੋਈ ਕਿੱਧਰ ਨੂੰ ਤੁਰ ਗਿਆ, ਕੋਈ ਕਿੱਧਰ ਨੂੰ ਤੁਰ ਗਿਆ। ਜਿਹੜਾ ਮਾਲ ਬਾਕੀ ਛੱਡ ਕੇ ਸੀ, ਡੰਗਰ ਜਾਂ ਆਪਣੇ ਘਰਾਂ ਦੇ ਵਿੱਚ ਬਹੁਤ ਸਾਰਾ, ਉਹ ਫਿਰ ਕਿੱਧਰ ਗਿਆ? ਅਵਾਰਾ ਜੀ ਤੁਰਿਆ ਫਿਰਦਾ ਸੀ। ਲੋਕਾਂ ਨੇ ਫਿਰ ਫੜ ਲਿਆ ਬਾਅਦ 'ਚ, ਜਿਹੜੇ ਉੱਧਰੋਂ ਆਏ। ਆਪਾਂ ਕੀ ਫੜਿਆ ਸੀ, ਸਹੀ ਦੱਸਿਓ। ਅਸੀਂ ਹਾਂ। ਅਸੀਂ ਤੇ ਸਾਡੇ ਘਰ 'ਚ ਕੋਠੀ ਆ ਸਿੱਖਾਂ ਦੀ, ਲੱਕੜ ਦੀ ਪਈ ਆ। ਅੱਛਾ। ਤੇ ਇੱਕ ਕੋਠੀ ਆ, ਤੇ ਇੱਕ ਸਾਡੇ ਬੁੜੇ ਦਾ ਯਾਰ ਸੀਗਾ। ਹਾਂ। ਉਹਨੂੰ ਭਾਈ ਪੈੜੇ ਵਾਲੀਆ ਕਹਿੰਦੇ ਸੀ। ਅੱਛਾ। ਉਹ ਕੋਈ ਇੱਕ ਸੰਡਾ ਢੱਗੇ 2, ਉਹ ਪਿੰਡ ਦੇ ਕੋਲ ਹੁੰਦਾ ਸੀ, ਚਾਲਾ ਬਹੁਤ। ਉੱਥੇ ਜਾ ਕੇ ਚਾਲੇ ਜਿਹੜਾ ਉਹ ਗੱਡਾ ਫਸ ਗਿਆ ਤੇ ਸਾਡੇ ਆ ਗਿਆ ਬੁੜੇ ਕੋ, ਹੈ ਉਹਦੇ ਨਾਲ ਉਹਦੀ ਯਾਰੀ ਸੀ। ਯਾਰੀ ਆ ਗਿਆ ਨਾ, ਭਾਈ ਮੇਰਾ ਤੇ ਗੱਡਾ ਫਸ ਗਿਆ, ਬੈਠ ਕਾਲ ਕੇ ਤੇ ਗੱਡਾ ਨਹੀਂ ਖਿੱਚਦਾ, ਤੇ ਝੋਟਾ ਮੈਨੂੰ ਦੇ ਤੇ ਬੋਲ ਦੀ ਤੂੰ ਲੈ ਲੈ। ਉਹ ਝੋਟਾ ਉਹਨੂੰ ਫੜਾਤਾ ਤੇ ਬੋਲ ਦੇ ਲੈ ਆਂਦਾ। ਮੁੜ ਕੇ ਆ ਗਏ ਨਿਲਾਮੀ ਵਾਲੇ, ਸਾਡੇ ਬੁੜੇ ਨੇ ਦੱਸ ਦਿੱਤਾ ਵੀ ਉਹਦਾ ਪੈਸੇ ਲੈ ਗਏ। ਅੱਛਾ, ਯਾਨੀ ਪੈਸੇ ਦੇ ਦਿੱਤੇ ਆ ਥੋੜੇ, ਮੁੱਲ ਵਾਲਾ ਹਿਸਾਬ ਹੋ ਗਿਆ ਨਾ। ਉਦਾਂ ਫੇਰ ਵੀ ਬੰਦਾ, ਹੁਣ ਵੀ ਹਾਲਾਤ ਦੇਖ ਲਓ ਵੀ ਕੋਈ ਸਾਹਮਣੇ ਸ਼ਾਇ ਪਈ ਹੋਵੇ, ਬੰਦਾ ਕਹਿੰਦਾ ਵੀ ਮੇਰੇ ਕੋਲ ਇਹ ਇਸ ਤਰ੍ਹਾਂ ਆ ਜਾਵੇ। ਹਾਂ, ਉਹਦਾ ਫਿਰ ਮਾਲ ਹੀ ਵਾਰਾ, ਮਾਲ ਵੀ ਭਰੇ ਸੀਗੇ, ਘਰ ਭਰਾਏ ਛੱਡ ਕੇ ਚੱਲ ਗਏ। ਹੈ ਲਪੇਟਾ ਤਾਂ ਮਾਰਿਆ ਹੁਣ। ਨਾ ਅਸਾਂ ਕੀ, ਅਸੀਂ ਲਪੇਟਾ ਦੇ ਤਾਂ ਮਾਰਦੇ ਜੇ ਸਾਨੂੰ ਖਤਰਾ ਹੈ ਆਪਣਾ, ਵੀ ਹੋਰ ਕਿੱਧਰ ਨੂੰ ਅਸੀਂ ਜਾਣਾ। ਅੱਛਾ। ਲਪੇਟਾ ਦੇ ਤਾਂ ਮਾਰਦੇ ਵੀ ਜੇ ਖਤਰਾ ਨਾ ਹੁੰਦਾ ਤੇ। ਤੁਸੀਂ ਤਾਂ ਇਸ ਪਿੰਡ 'ਚ ਹੀ ਰਹਿ ਗਏ ਨਾ? ਅਸੀਂ ਇਹ ਪਿੰਡ ਕਿਤੇ ਵੀ 'ਚ। ਗਏ? ਹਾਂ,
ਤਾਂ ਫਿਰ ਬਾਕੀ ਮਾਲ ਜਿਹੜਾ ਜ਼ਾਹਰ ਮਾਂ ਜਿਹੜਾ ਜੀ ਜਿਹੜੇ ਪਿੱਛੋਂ ਆਏ ਉਹਨਾਂ ਸਾਹਮਣੇ ਕੋਈ ਲੋਕਾਂ ਨੇ ਪਿੱਛੋਂ ਜਿੰਨੇ ਵੀ ਲੋਕ ਆਉਂਦੇ ਸੀ ਇੰਟਰਵਿਊ ਕਰਦੇ ਉਹ ਕਹਿੰਦੇ ਸਾਨੂੰ ਲੱਭਾ ਹੀ ਕੱਖ ਨਹੀਂ। ਉਹ ਕੌਣ ਲੈ ਗਿਆ? ਇੱਥੇ ਤਾਂ ਸੋਚਣ ਵਾਲੀ ਗੱਲ ਆ। ਇੱਥੇ ਤਾਂ ਇਹ ਲਲਾਮੀ ਵਾਲੇ ਉਹਨਾਂ ਨੇ ਉਹ ਬਾਜ਼ਾਰ ਭਰਿਆ ਹੁੰਦਾ ਸੀ, ਉਹ ਵੀ ਫਿਰ ਲਲਾਮੀ ਵਾਲੇ ਚੁੱਕੇ ਉਹ ਲੈ ਕਹਿੰਦੇ ਸਾਨੂੰ ਰੁਪਈਏ ਕਿਲੋ ਆਪਣਾ ਮਣ ਕਣਕ ਹੁੰਦੀ ਸੀ ਤਾਂ ਕਣਕ ਰੁਪਈਏ ਬਹੁਤ 80 ਰੁਪਈਏ ਸਾਨੂੰ ਵੀ ਦਿੱਤੇ ਨਹੀਂ ਸੀ। ਉਹ ਤਾਂ ਕਹਿੰਦੇ ਸਾਨੂੰ ਬੜੇ ਬੜੇ ਮਹਿੰਗੇ ਰੇਟਾਂ ਦੇ ਹਾਂ। ਦਿੱਤੀ ਕਣਕ। ਉਹ ਫਿਰ ਜਿਨ੍ਹਾਂ ਨੇ ਕਿਤੇ ਰੱਖੀ ਹੋਈ ਉਹਨਾਂ ਨੇ ਦਿੱਤੀ ਹੋਈ। ਖਰਾਸ ਵੀ ਲੱਗਾ ਹੁੰਦਾ ਸੀ ਆਪਣਾ? ਖਰਾਸ ਬਹੁਤ ਸੀਗੇ। ਕਿੰਨੇ ਖਰਾਸ ਸੀ? ਖਰਾਸ ਤੇ ਹੈ ਸੀ ਘੱਟ ਤੋਂ ਘੱਟ 8-10। ਅੱਛਾ। ਖਰਾਸਾਂ ਦੇ ਵੀ ਦਾਣੇ ਪਏ ਸੀ ਬੋਰੀਆਂ ਦੀਆਂ ਬੋਰੀਆਂ। ਆਪਣੇ ਆਪਣੇ ਬੌਲ ਲੈ ਕੇ ਪੀਂਦੇ ਹੁੰਦੇ ਸੀ ਆਟਾ? ਆਪਣੇ ਅੱਛਾ। ਉਹ ਤਾਂ ਤਰਖਾਣਾ ਦੇ ਹੋਣੇ ਨਾ ਖਰਾਸ? ਤਰਖਾਣਾ ਲੋਹਾਰ ਸੀ। ਕੀ ਲੈਂਦੇ ਸੀ ਉਹ ਫਿਆਈ ਉਹਦੀ ਆਟੇ ਦੀ? ਉਹ ਉਹਨਾਂ ਦਾ ਇੱਕ ਹੁੰਦਾ ਸੀ ਐਡਾ ਬਾਟਾ ਜਿਹਾ, ਉਹ ਭਰ ਕੇ ਦੇ ਦੇਣਾ, ਪੈਸੇ ਪੂਸੇ ਨਹੀਂ ਲੈਂਦੇ। ਕੌਡੀ ਕੁੱਡੀ ਵੀ ਖੇਲਦੇ ਰਹੇ? ਕਬੱਡੀ ਹਾਂ ਖੇਡਦੇ ਨੇ ਉਹਨਾਂ ਦੇ ਨਾਲ ਜਿਹੜੇ ਆਪਣੇ ਹਾਣੀ ਸੀਗੇ। ਅੱਛਾ। ਛੋਟੀ ਉਮਰ ਹੀ ਹੈ। ਆ ਹੁਣ ਥੋੜੋ ਖੇਲਣੀ ਆ। ਛੋਟੀ ਮਾਈ ਪੱਡੀ ਜਿਹੜੀ ਸੀ ਉਹਦੀ ਗੱਲਬਾਤ ਚੰਗੀ ਸੀਗੀ। ਮਤਲਬ ਕਿਦਾਂ? ਹੁਣ ਅਸੀਂ ਵੇਖਿਆ ਸੁਣਿਆ ਹੀ ਆ ਵੀ ਮਾਈ ਪੱਡੀ ਜਿਹੜੀ ਸੀ ਨਾ ਉਹ ਚੰਗੀ ਸੀਗੀ, ਹਰ ਗੱਲ 'ਚ ਚੰਗੀ ਸੀ। ਨਹੀਂ ਉਹ ਪਿੰਡ ਦੀ ਮਤਲਬ ਕੁਝ ਚਦਰਾਣ ਸੀ ਜਾਂ ਕੀ ਸੀ? ਨਹੀਂ ਪਿੰਡ ਦੀ ਚਦਰਾਣ ਸੀ। ਹਾਂ। ਅੱਛਾ। ਹਾਂ। ਕੀ ਗੱਲਬਾਤ ਸੀ ਉਹਦੀ ਉਹ ਦੱਸੋ। ਉਹਦਾ ਜੀ ਇੱਧਰ ਮੁਰੱਬਾ ਸੀ ਉੱਧਰ ਘਰ ਸੀ, ਅਸੀਂ ਉਹਨੂੰ ਗਾਣ ਦੇ ਘੱਟ ਹੀ ਹੈ। ਬੰਦਾ ਝੂਠੀ ਗੱਲ ਕਰੇ ਤਾਂ ਕੀ ਫਾਇਦਾ। ਉਦੋਂ ਸੁੰਦਰ ਲੰਬੜ ਦਾ ਦੁਪਹਿਰ ਲੱਗੀ ਆ। ਸੁੰਦਰ ਲੰਬੜ ਦਾ ਜਿਹੜਾ ਵੱਡਾ ਮੁੰਡਾ ਇਹਨੇ ਬੈਠ ਕੇ ਦਾ ਮਾਰਿਆ ਕੁੰਡਾ। ਅੱਛਾ। ਸੁੰਦਰ ਨਾਲ ਲੜ ਪਿਆ ਜਾਂ ਮਤਲਬ ਝੜਕਿਆ ਉਹ ਜੋ ਵੀ ਹੋਇਆ, ਇਹਨੇ ਬੈਠ ਕੇ ਦਾ ਮਾਰਿਆ ਕੁੰਡਾ। ਉਹ ਬਾਜ਼ਾਰ ਨੂੰ ਬੈਠ ਕੇ ਲੱਗਦੀ ਆ। ਅੱਛਾ। ਬੈਠ ਕੇ ਕੁੰਡੇ ਕੰਡੇ ਮਾਰ ਕੇ ਮੰਜੀ ਡਾਹ ਕੇ ਸ਼ੀਸ਼ਾ ਰੱਖ ਕੇ ਪੈਰ ਨਾਲ ਅੰਗੂਠਾ ਰੱਖ ਕੇ ਬੰਦੂਕ ਇੱਥੇ ਰੱਖ ਕੇ ਚਲਾਈ ਆ। ਦੁਪਹਿਰ ਸੀਗੀ। ਅੱਛਾ। ਜਿਹੜਾ ਵੱਜਾ ਨਾ ਫੈਲ ਇੱਥੇ ਹੋਰ ਕਿਸੇ ਕੋ ਰਫਲ ਨਹੀਂ, ਇੱਕ ਜੈਲਦਾਰ ਹੁੰਦੀ ਇੱਕ ਲੰਬੜ ਕੋ ਹੁੰਦੀ। ਜਦੋਂ ਫੈਲ ਵੱਜਾ ਅਸੀਂ ਛੋਟੇ ਛੋਟਾ ਖੇਡਦੇ, ਅਸੀਂ ਵੀ ਨੱਠੇ ਗਏ ਵਹਿਣੀ ਦੇ ਵਿੱਚੋਂ ਦੀ ਨਾ ਲਹੂ ਵਗਣ ਡਿਆ। ਉਹਨੇ ਕੱਲ ਹੀ ਮਾਰ ਲਿਆ ਫਿਰ ਆਪਣੇ? ਅੱਲਾ ਜੀ ਆਪਣੇ ਪਿਓ ਨਾਲ ਕਿਤੇ ਲੜਿਆ ਹੋ ਜਾਂ ਕੀ ਗੱਲ, ਇਸ ਗੱਲ ਦਾ ਹੁਣ ਸਾਨੂੰ ਵੀ ਨਹੀਂ ਨਾ ਪਤਾ ਹੈਗਾ। ਪਰ ਬੂਹੇ ਭੰਨ ਕੇ ਨਾ ਤੇ ਗਾਂ ਲੰਘੇ ਅੱਗੇ ਤੇ ਕੱਢਿਆ ਉਹਨੂੰ ਬਾਹਰ? ਹਾਂ ਕੱਢਿਆ ਬਾਹਰ। ਇਸ ਗੱਲ ਦਾ ਮੈਨੂੰ ਪਤਾ ਪੱਕਾ ਪਤਾ ਹੀ ਗਏ ਛੋਟੇ ਹੁੰਦੇ ਨਿਆਣੇ। ਸ਼ਕਲ ਯਾਦ ਹੋਣੀ ਆ? ਹੈਂ? ਸ਼ਕਲ ਯਾਦ ਹੋਣੀ? ਹਾਂ ਸ਼ਕਲ ਯਾਦ, ਸੋਹਣਾ ਬੜਾ ਸੀਗਾ, ਪਤਲਾ ਜਿਹਾ। ਤੂੰ ਸੋਹਣੇ ਤਿੰਨੇ ਭਰਾ ਸੀ। ਜਿਹੜਾ ਸੁਖਰਾਜ ਸੀ ਨਾ ਇਹਦਾ ਰੰਗ ਪੱਕਾ ਸੀ। ਬਾਬਾ ਮਾਸ਼ਾਅੱਲਾ ਮੈਨੂੰ ਲੱਗਦਾ ਤੁਸੀਂ ਵੀ ਆਪਣੇ ਦੌਰ ਦੇ ਪੂਰੇ ਹੀਰੋ ਹੋਣੇ ਆ। ਹਲੇ ਵੀ ਲਾਲੀਆਂ ਤਾਂ ਅੱਖਾਂ ਬਿੱਲੀਆਂ। ਹਾਂ ਜੀ ਸੋਹਣੇ ਲੱਗਦੇ ਸੀ ਉਹ। ਬਸ ਜੀ ਇੱਦਾਂ ਹੀ ਟਾਈਮ ਦੀ ਗੱਲ। ਟਾਈਮ ਦੀ ਗੱਲ ਵਾ। ਇੱਥੇ ਮਰਬੇ ਉਹਦਾ ਬੋੜ ਲੱਗਾ ਹਾਂ। ਕਿਹਦਾ? ਲੱਖਣ ਦਾ। ਅੱਛਾ। ਉਹ ਸਤਿਆਣੇ ਪੜ੍ਹਦਾ ਹੁੰਦਾ ਸੀ। ਇਹ ਚ ਲਾਗੇ ਲਾਗੇ 10ਵੀਂ ਦਾ ਸਕੂਲ ਕੋਈ ਨਹੀਂ ਸੀ। ਉਹ ਜਾਂਦਾ ਹੁੰਦਾ ਸੀ, ਜਿਹੜੇ ਮੁੰਡੇ ਜਾਂਦੇ ਹੁੰਦੇ ਨਾ ਪੈਦਲ ਤੁਰ ਕੇ, ਉਹ ਜਾਂਦਾ ਹੁੰਦਾ ਸਾਈਕਲ 'ਤੇ। ਉਹ ਉੱਥੋਂ ਲਿਆ ਸੀ ਬੋੜ ਪੁੱਟ ਕੇ ਇਹ ਐਡਾ ਕੁ ਬੂਟਾ ਕਿਤੇ। ਅੱਛਾ। ਇੱਥੇ ਫਿਰ ਅਸੀਂ ਵੀ ਸਾਡਾ ਹਾਣੀ ਸੀ ਨਾਲੇ ਖੇਡਦੇ ਰਹਿੰਦੇ ਆਣ ਕੇ ਆਉਂਦਾ ਮੈਂ ਬੋੜ ਲਾ ਕੇ ਆਈਏ ਮੇਰੇ ਪੇ। ਉਹ ਹਲੇ ਵੀ ਹੈਗਾ? ਹਾਂ ਬੋੜ ਹੈਗਾ। ਹਾਂ। ਉਹ ਜ਼ਮੀਨ ਵੀ ਮੈਂ ਲਈ ਸੀ, ਮੈਂ ਹੁਣ ਪਰੂ ਦੀ ਵੇਚ ਦਿੱਤੀ। 5 ਕਿੱਲੇ ਮੈਂ ਲਏ ਸੀ ਵਿੱਚੋਂ, ਉਹ ਮੈਂ ਪਰੂ ਵੇਚ ਦਿੱਤੀ। ਬਾਬਾ ਦਿਲ ਕਰਦਾ ਆਪਣੇ ਜਿਹੜੇ ਪੁਰਾਣੇ ਬੇਲੀ ਉਹਨਾਂ ਨੂੰ ਮਿਲਣ ਨੂੰ? ਮਿਲਣ ਨੂੰ ਦਿਲ ਤੇ ਜੀ ਕਰਦਾ ਵੀ ਉਹ ਪੁਰਾਣੇ ਤੇ ਹੁਣੇ ਹੀ ਨਹੀਂ। ਸੁਖਰਾਜ ਵੀ ਹੈ ਨਹੀਂ, ਵਿਕਰਾਮ ਵੀ ਹੈ ਨਹੀਂ। ਹੋ ਸਕਦਾ ਉਹਨਾਂ ਦੀ ਕੋਈ ਨਸਲ ਚੋਂ ਬੈਠਾ। ਆ ਜਿਹੜਾ ਇੱਧਰ ਹੈਗਾ ਜੀ ਆਪਣਾ ਸਦਾਗਰ ਸਿੰਘ ਤੇ ਉਹਦੇ ਮੁੰਡੇ ਸੀ 4। ਇੱਕ ਨਾ ਹੈਗਾ ਸੀ ਵੀਰੂ, ਰਾਜੀ, ਭਾਗੀ, ਲਾਜੀ ਤੇ 2 ਧੀਆਂ ਸੀ। ਉਹ 72 ਬਹੀਆਂ ਸੀ, ਸੰਤੀ ਤੇ ਬੰਸੀ। ਅੱਛਾ। ਠੀਕ ਹੈ। ਹਾਂ ਕੀ ਬਾਤ ਹੈ। ਹੌਲੀ ਹੌਲੀ ਯਾਦ ਆਈ ਜਾਂਦਾ ਤੁਹਾਨੂੰ? ਹਾਂ ਯਾਦ ਆਈ। ਚਲੋ ਬਾਬਾ ਜੀ ਹੁਣਾਂ ਨਾਲ ਗੱਲਬਾਤ ਹੋਈ ਜੀ ਮੁਕਤਸਰ ਜੀ, ਤੇ ਕਾਫੀ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਇਹ ਮਿਸ ਵੀ ਕਰਦੇ ਆ ਔਰ ਦੱਸਦੇ ਆ ਕਿ ਬੋਰਡ ਲਾਇਆ ਉਹਨਾਂ ਦਾ ਅੱਜ ਵੀ ਲੱਖਣ ਨੇ ਲਾਇਆ, ਉਹਦੀ ਨਿਸ਼ਾਨੀ ਅੱਜ ਵੀ ਕਾਇਮ ਆ। अस्सलाम वालेकुम जी, सत श्री अकाल सारे भरावां नूं। अज असीं पहुंचे हां मरबा नंबर 40 ਦੇ ਵਿੱਚ सरदार सुंदर सिंह लंबरदार होरां ਦੇ ਮਰਬੇ ਦੇ ਵਿੱਚ। ਆ ਜਿਹੜਾ ਤੁਸੀਂ ਪਿੱਛੇ ਬੋਰਡ ਦਾ ਦਰਖਤ ਦੇਖ ਰਹੇ ਆ, ਸਰਦਾਰ ਸੁੰਦਰ ਸਿੰਘ ਲੰਬਰਦਾਰ ਹੋਰਾਂ ਦੇ ਵੱਡੇ ਬੇਟੇ ਸਰਦਾਰ ਲਖਬੀਰ ਸਿੰਘ ਹੁਣੀਆਂ ਆਪਣੇ ਹੱਥਾਂ ਦੇ ਨਾਲ ਇਹ ਬੋਰਡ ਲਾਇਆ ਸੀ। 47 ਦੀ ਵੰਡ ਤੋਂ ਬਾਅਦ ਬਹੁਤ ਵੱਡੀ ਨਿਸ਼ਾਨੀ ਉਹਨਾਂ ਦੇ ਮਰਬੇ ਦੇ ਵਿੱਚ ਅੱਜ ਵੀ ਉਹਨਾਂ ਦੇ ਹੱਥਾਂ ਦੀ ਲੱਗੀ ਹੋਈ ਬਿਲਕੁਲ ਮੌਜੂਦ ਹੈ। ਤੁਸੀਂ ਦੇਖ ਸਕਦੇ ਆ ਸਰਦਾਰ ਲਖਬੀਰ ਸਿੰਘ ਹੁਣੀ ਸਟਿਆਣੇ ਪੜ੍ਹਦੇ ਹੁੰਦੇ ਸੀ, ਉਹਨਾਂ ਆਪਣੇ ਹੱਥਾਂ ਦੇ ਨਾਲ ਇਹ ਬੋਰਡ ਲਾਇਆ ਸੀ।
ਜੋ ਕਿ ਮੁਰੱਬਾ ਨੰਬਰ 40 ਦੇ ਵਿੱਚ ਅੱਜ ਵੀ ਮੌਜੂਦ ਹੈ, ਤੁਸੀਂ ਦੇਖ ਸਕਦੇ ਆ ਜੀ। ਅੱਜ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਕਿ ਆਪਾਂ ਪੰਜਾਬੀ ਦੇ ਜਿਹੜੇ ਲਫ਼ਜ਼ ਆ ਉਹਨਾਂ ਵਿੱਚੋਂ ਅੱਜ ਦਾ ਲਫ਼ਜ਼ ਸੀਗਾ ਓਟਾ। ਓਟਾ ਸਾਨੂੰ ਦੱਸਣਾ ਵੀ ਓਟਾ ਕਿਹਨੂੰ ਕਹਿੰਦੇ ਆ। ਤੇ ਬਾਕੀ ਹੋਰ ਕਿਸੇ ਪ੍ਰੋਗਰਾਮ 'ਚ ਕਿਸੇ ਬਜ਼ੁਰਗ ਦੇ ਨਾਲ ਨਵੇਂ ਦੇ ਨਾਲ ਨਵੀਂ ਸਟੋਰੀ ਲੈ ਕੇ ਤੁਹਾਡੀ ਖਿਦਮਤ 'ਚ ਆ ਜਾਵਾਂਗੇ। ਰੱਬ ਰਾਖਾ ਜੀ।